अस्सलाम वालेकुम, सत श्री अकाल, नमस्ते। मैं पूर्वा मसूद जीवे सांझा पंजाब तो ਅੱਜ ਅਸੀਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਹੌਰ ਦੇ ਵੱਡੇ ਪਿੰਡਾਂ ਵਿੱਚੋਂ ਇੱਕ ਪਿੰਡ ਬਸੀਨ ਬਾਰੇ ਜਾਣਕਾਰੀ। ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦਾ ਸਾਂਝਾ ਪਿੰਡ ਹੁੰਦਾ ਸੀ। ਇਸ ਪਿੰਡ ਦੀ ਜ਼ਿਆਦਾ ਤਾਦਾਦ ਢਿੱਲੋਂ ਗੋਤ ਦੇ ਜੱਟਾਂ ਦੀ ਹੁੰਦੀ ਸੀ। ਇਹ ਪਿੰਡ ਜੋ ਕਿ ਬਹੁਤ ਇਤਿਹਾਸਿਕ ਅਹਿਮੀਅਤ ਵੀ ਰੱਖਦਾ ਹੈ, ਅੱਜ ਅਸੀਂ ਤੁਹਾਨੂੰ ਇਸ ਪਿੰਡ ਬਾਰੇ ਜਾਣਕਾਰੀ ਦੇਵਾਂਗੇ। ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਵੱਡੇ ਜ਼ਿਮੀਂਦਾਰਾਂ ਵਿੱਚੋਂ ਇੱਕ ਜ਼ਿਮੀਂਦਾਰ ਸਰਦਾਰ ਊਧਮ ਸਿੰਘ ਢਿੱਲੋਂ ਜੀ ਹੁੰਦੇ ਸਨ, ਜਿਨ੍ਹਾਂ ਦੇ 3 ਪੁੱਤਰ ਸਰਦਾਰ ਜਗਤਾਰ ਸਿੰਘ ਢਿੱਲੋਂ, ਸਰਦਾਰ ਬਲਵਿੰਦਰ ਸਿੰਘ ਢਿੱਲੋਂ ਅਤੇ ਸਰਦਾਰ ਭੁਪਿੰਦਰ ਸਿੰਘ ਢਿੱਲੋਂ ਨੇ। ਸਰਦਾਰ ਊਧਮ ਸਿੰਘ ਜੀ ਦੇ ਪੁੱਤਰ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਅਤੇ ਉਹਨਾਂ ਦੇ ਪੋਤੇ ਸਰਦਾਰ ਕਰਨਪ੍ਰੀਤ ਸਿੰਘ ਢਿੱਲੋਂ ਆਪ ਆਪਣੇ ਵੱਡਿਆਂ ਦੀਆਂ ਇਸ ਪਿੰਡ ਨਾਲ ਜੁੜੀਆਂ ਯਾਦਾਂ ਸਭ ਨਾਲ ਸਾਂਝੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਧੰਨਵਾਦੀ ਹਾਂ ਤੁਹਾਡੇ ਚੈਨਲ ਦੇ, ਜਿਨ੍ਹਾਂ ਨੇ ਸਾਨੂੰ ਆਪਣੇ ਪੁਰਾਣੇ ਪਿੰਡ ਦੀਆਂ ਕੁਝ ਯਾਦਾਂ ਦੱਸਣ ਦਾ ਮੌਕਾ ਦਿੱਤਾ। ਸਾਨੂੰ ਬੜੀ ਖੁਸ਼ੀ ਆ। ਅਸੀਂ ਆਪਦੀ ਭੈਣ ਪੂਰਵਾ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਹਨੇ ਸਾਨੂੰ ਸਾਡਾ ਪੁਰਾਣਾ ਪਿੰਡ ਵਿਖਾਇਆ ਅਤੇ ਸਾਡਾ ਅੱਜ ਵੀ ਉਹ ਪਿੰਡ ਵੇਖ ਕੇ ਆਪਦਾ ਮਨ ਭਰ ਆਇਆ। ਬਹੁਤ ਦਿਲ ਕਰਦਾ ਆਪਦੇ ਪੁਰਾਣੇ ਪਿੰਡ ਜਾਣ ਨੂੰ, ਪਰ ਉਦੋਂ ਦੀਆਂ ਹਕੂਮਤਾਂ ਨੇ, ਉਦੋਂ ਦੀਆਂ ਸਰਕਾਰਾਂ ਨੇ ਵੰਡੀਆਂ ਪਾਤੀਆਂ ਅਤੇ ਸਰਦਾਰੀਆਂ ਛੱਡ ਕੇ ਅੱਧਾ ਪੰਜਾਬ ਉੱਧਰ ਰਹਿ ਗਿਆ, ਅੱਧਾ ਪੰਜਾਬ ਰੁਲਦਾ ਅੱਜ ਇੱਧਰ ਆ ਗਿਆ। ਅਤੇ ਉਸ ਬਾਰੇ ਕੋਈ ਤੁਹਾਨੂੰ ਅਸੀਂ ਆਪਦੇ ਪੁਰਾਣੇ ਪਿੰਡ ਬਾਰੇ ਜੋ ਅਸੀਂ ਆਪਦੇ ਵੱਡੇ ਵਡੇਰਿਆਂ ਤੋਂ ਸੁਣਿਆ, ਮੈਂ ਆਪਦੀ ਦਾਦੀ ਜੀ ਤੋਂ ਜਿੰਨਾ ਸੁਣਿਆ ਜਾਂ ਤਾਇਆ ਜੀ ਨੂੰ ਜਿੰਨਾ ਵੀ ਪਤਾ, ਤੁਹਾਨੂੰ ਵੀ ਸਾਰਾ ਦੱਸਾਂਗੇ। ਅਸੀਂ ਆਪਦੇ ਪਿੰਡ ਭਸੀਨ ਬਾਰੇ, ਜ਼ਿਲ੍ਹਾ ਲਾਹੌਰ, ਪਿੰਡ ਭਸੀਨ। ਅਤੇ ਇੱਧਰ ਆਈ ਸਾਡਾ ਪਿੰਡ ਕੋਲਿਆਂ ਵਾਲੀ, ਤਹਿਸੀਲ ਮਲੋਟ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਆਪਣੇ ਵੱਡੇ ਵਡੇਰਿਆਂ ਬਾਰੇ ਤੁਸੀਂ ਦੱਸੋ ਸਾਨੂੰ। ਮੇਰੇ ਪੜਦਾਦਾ ਜੀ ਦਾ ਨਾਮ ਹਰਨਾਮ ਸਿੰਘ ਸੀ। ਮੇਰੇ ਪੜਦਾਦਾ ਜੀ ਸਰਦਾਰ ਪ੍ਰਤਾਪ ਸਿੰਘ ਸਨ। ਮੇਰੇ ਪਿਤਾ ਜੀ ਦਾ ਨਾਮ ਸਰਦਾਰ ਊਧਮ ਸਿੰਘ ਸੀ। ਅਤੇ ਅਸੀਂ ਉਹਨਾਂ ਦੀ ਔਲਾਦ ਵਿੱਚੋਂ ਅਸੀਂ ਇੱਧਰ ਆਣ ਕੇ ਪੰਜਾਬ 'ਚ ਚੜ੍ਹਦੇ ਪੰਜਾਬ ਦੇ ਵਿੱਚ ਆਣ ਕੇ ਬੈਠੇ ਹਾਂ। ਅਤੇ ਉਹਨਾਂ ਦੇ ਨਾਲ ਸਾਡੇ ਪਿੰਡ ਦੇ ਵਿੱਚ
ਸਾਡੇ ਉੱਧਰ ਰਹਿੰਦੇ ਤਾਇਆ ਜੀ ਹੁਣੀ ਲੱਗਦੇ ਸਨ, ਦਦਾਰ ਸਿੰਘ ਜੀ ਤੇ ਸਰਦਾਰ ਗੁਰਦੀਪ ਸਿੰਘ ਜੀ, ਗੰਗਾ ਸਿੰਘ ਜੀ ਸਾਡੇ ਮਾਸੜ ਹੁੰਦੇ ਸਨ ਉੱਧਰ। ਤੇ ਉਹ ਸਾਡੇ ਘਰ ਸਾਰਿਆਂ ਦੇ ਲਾਗੋ ਲਾਗ ਸਾਂਝੇ ਹੁੰਦੇ ਸੀ। ਤੇ ਸਾਡੇ ਘਰ ਦੇ ਅੱਗੇ ਇੱਕ ਬਹੁਤ ਵੱਡੀ ਡਿਓੜੀ ਸੀ ਤੇ ਸਾਡੇ ਘਰ ਦੇ ਪਿਛਲੇ ਪਾਸੇ 3-4 ਸਾਡੇ ਚੁਬਾਰੇ ਸੀ। ਥੱਲੇ ਸਾਡੀਆਂ 7-8 ਕੋਠੀਆਂ ਸਨ, ਜਿਨ੍ਹਾਂ ਦਾ ਦਰਵਾਜ਼ਾ ਮੇਰਾ ਖਿਆਲ ਵੀ ਅਸੀਂ ਅਜੇ ਤੱਕ ਨਹੀਂ ਖੋਲ੍ਹਿਆ। ਗੱਲ ਸੁਣਨੀ ਸੰਨ 47 ਤੂੰ ਮਾਰੀ ਕਿਉਂ ਡਾਢੀ ਮਾਰ, ਕਿਉਂ ਲੀਕਾਂ ਖਿੱਚ ਕੇ ਟੁਰ ਗਈ ਹੱਸਦੇ ਲੋਕਾਂ ਵਿਚਕਾਰ, ਕਿਉਂ ਦੇ ਗਈ ਏ ਗੋਡੀ ਜ਼ਹਿਰਾਂ ਦੀ ਤੂੰ ਪਿਆਰ ਸਾਡੇ ਦੀਆਂ ਫਸਲਾਂ ਨੂੰ, ਕਿਉਂ ਘੋਲ ਭੁਲਾ ਗਈ ਈਰਖਾ ਨੀ ਸਾਡੀ ਆਉਣ ਵਾਲੀਆਂ ਨਸਲਾਂ ਨੂੰ। ਲੋਕੀ ਵਾਂਗ ਭਰਾਵਾਂ ਰਹਿੰਦੇ ਸੀ ਹੁੰਦਾ ਬਹੁਤ ਪਿਆਰ। ਗੱਲ ਸੁਣਨੀ ਸੰਨ 47 ਤੂੰ ਮਾਰੀ ਕਿਉਂ ਡਾਢੀ ਮਾਰ, ਕਿਉਂ ਜਰਿਆ ਗਿਆ ਨਾ ਤੇਥੋਂ ਨੀ ਸਾਡਾ ਇੱਕ ਸੁਨਹਿਰੀ ਖ਼ਾਬ। ਅਸੀਂ ਇਹ ਦੁਆਵਾਂ ਮੰਗਦੇ ਸਾਡਾ ਵਸਦਾ ਰਹੇ ਪੰਜਾਬ। ਗੋਰਿਆਂ ਦੇ ਹੱਥੇ ਚੜ੍ਹ ਕੇ ਤੂੰ ਸਾਡੇ ਪਾ ਗਈ ਵਿੱਚ ਦਰਾੜ। ਗੱਲ ਸੁਣਨੀ ਸੰਨ 47 ਤੂੰ ਮਾਰੀ ਕਿਉਂ ਡਾਢੀ ਮਾਰ। ਕੋਈ ਉੱਧਰ ਬੈਠਾ ਰੋਂਦਾ ਏ, ਕੋਈ ਇੱਧਰ ਹੰਝੂ ਕੇਰਦਾ ਏ, ਕੋਈ ਚਾਹੇ ਜਾਣਾ ਨਨਕਾਣੇ ਨੂੰ, ਕੋਈ ਸੁਪਨਾ ਵੇਖੇ ਅਜਮੇਰ ਦਾ ਏ। ਸਾਨੂੰ ਰਾਹਾਂ ਤੋਂ ਹੀ ਰੋਕ ਲੈਂਦੀ ਸਰਹੱਦੀ ਜੋ ਲੱਗੀ ਤਾਰ। ਗੱਲ ਸੁਣਨੀ ਸੰਨ 47 ਤੂੰ ਮਾਰੀ ਕਿਉਂ ਡਾਢੀ ਮਾਰ। ਕੀ ਫਾਇਦਾ ਹੋਇਆ ਤੈਨੂੰ ਨੀ ਜ਼ਰਾ ਇਹ ਵੀ ਖੁੱਲ੍ਹ ਕੇ ਦੱਸ ਜਾ ਨੀ, ਤੂੰ ਲੋਕਾਂ ਦੀਆਂ ਮਜਬੂਰੀਆਂ ਤੇ ਜ਼ਰਾ ਖਿੜ ਖੜਾ ਕੇ ਹੱਸ ਜਾ ਨੀ। ਸਾਡਾ ਗੱਟ ਜਿਹਾ ਭਾਰੇ ਆਉਂਦਾ ਏ ਤੱਕ ਰਾਵੀ ਦੇ ਉਸ ਪਾਰ। ਗੱਲ ਸੁਣਨੀ ਸੰਨ 47 ਤੂੰ ਮਾਰੀ ਕਿਉਂ ਡਾਢੀ ਮਾਰ। ਹੁਣ ਇੱਕ ਦੂਜੇ ਨੂੰ ਵਹਿੰਦੇ ਹਾਂ ਵਾਗੇ ਉੱਤੇ ਜਾ ਕੇ ਨੀ, ਹੁਣ ਇੱਕ ਦੂਜੇ ਨੂੰ ਵਹਿੰਦੇ ਹਾਂ ਵਾਗੇ ਉੱਤੇ ਜਾ ਕੇ ਨੀ। ਬਹਾਨੇ ਨਾਲ ਹੱਥ ਹਿਲਾ ਦਈਦਾ ਅਸੀਂ ਉੱਚੀ ਨਾਰੇ ਲਾ ਕੇ ਨੀ। ਜਸੀਆ ਇੱਕ ਦਿਨ ਤਾਂ ਬਾਰਡਰ ਖੁੱਲਣਗੇ, ਸਭ ਮਿਲਣਗੇ ਬੇਲੀ ਯਾਰ। ਰੱਬਾ ਸਭ ਦਾ ਭਲਾ ਕਰੀ, ਰੱਬਾ ਸਭ ਦਾ ਭਲਾ ਕਰੀ, ਇੱਕੋ ਅਰਜ਼ ਤੇਰੇ ਦਰਬਾਰ। ਗੱਲ ਸੁਣਨੀ ਸੰਨ 47 ਤੂੰ ਮਾਰੀ ਕਿਉਂ ਡਾਢੀ ਮਾਰ, ਕਿਉਂ ਲੀਕਾਂ ਖਿੱਚ ਕੇ ਟੁਰ ਗਈ ਹੱਸਦੇ ਲੋਕਾਂ ਵਿਚਕਾਰ, ਕਿਉਂ ਲੀਕਾਂ ਖਿੱਚ ਕੇ ਟੁਰ ਗਈ ਹੱਸਦੇ ਲੋਕਾਂ ਵਿਚਕਾਰ। ਤੁਹਾਡੇ ਜਾਣ ਪਛਾਣ ਵਾਲਾ ਕੋਈ ਉਧਰ ਤਸੀਨ ਪਿੰਡ ਵਿੱਚ ਹੋਵੇ, ਉਹਦੇ ਬਾਰੇ ਦੱਸੋ ਤੁਸੀਂ ਸਾਨੂੰ। ਸਾਡੇ ਉੱਧਰ ਮੁਸਲਮਾਨ ਇੱਕ ਘਰ ਰਹਿੰਦਾ ਗਾਮਾ ਦੇ ਨਾਮੇ ਬਣੀ, 2 ਭਰਾ ਸੀ। ਉਹਨਾਂ ਦਾ ਪਰਿਵਾਰ ਅਜੇ ਉੱਧਰ ਬੈਠਾ, ਆਪ ਤਾਂ ਨਾ ਸ਼ਾਇਦ ਨਹੀਂ ਹੋਣੇ, ਤੇ ਪਰਿਵਾਰ ਉਹਨਾਂ ਦਾ ਜੇ ਉੱਧਰ ਬੈਠਾ। ਉੱਥੇ ਸਾਡੇ ਬਹੁਤ ਨਜ਼ਦੀਕੀ ਬੰਦੇ ਸੀ ਉਹ। ਕਿੰਨੀਆਂ ਜਾਤਾਂ ਦੇ ਲੋਕ ਰਹਿੰਦੇ ਸੀ? ਸਾਡੇ ਪਿੰਡ ਦੇ ਵਿੱਚ ਕਈ ਜਾਤਾਂ ਦੇ ਲੋਕ ਰਹਿੰਦੇ ਸੀ। ਮੁਸਲਮਾਨ ਭਰਾ ਸੀ ਤੇ ਹਿੰਦੂ ਵੀ ਸੀ। ਅਸੀਂ ਸਿੱਖ ਬਰਾਦਰੀ ਦੇ ਲੋਕ ਵੀ ਉੱਥੇ ਰਹਿੰਦੇ ਹੁੰਦੇ ਸਾਡੇ। ਕੋਈ ਮੁਸਲਮਾਨ ਪਰਿਵਾਰ ਜਾਦੀਆਂ ਗੋਤਾਂ ਕਿਹੜੇ ਘਰਾਂ ਦੀਆਂ ਸੀ ਉੱਥੇ ਉਦੋਂ? ਜਿਆਦਾ ਗੋਤ ਜਿਹੜੀ ਸਾਡੇ ਢਿੱਲੋਂ ਸਰਦਾਰਾਂ ਦੀ ਸੀ ਉੱਥੇ ਸਾਰੇ ਜਿਆਦਾ। ਇਹ ਜੋ ਦੂਜਿਆਂ ਦੇ ਥੋੜ੍ਹੇ ਥੋੜ੍ਹੇ ਲੋਕ ਸੀਗੇ, 2-2 4-4 ਘਰ। ਜ਼ਿਆਦਾ ਪਿੰਡ ਸਾਡਾ ਢਿੱਲੋਂ ਦਾ ਸੀ, ਜਿੰਨਾ ਵੀ ਸਿੰਘ ਪਿੰਡ ਸੀ। ਤੇ ਸਗੋਂ ਸਾਡੇ ਪਿੰਡ ਦੇ ਵਿੱਚੋਂ 2 ਪਿੰਡ ਹੋਰ ਵੀ ਪਾਸੇ ਜਾ ਕੇ ਵਸੇ ਸੀ। ਉਹ ਕਿਹੜੇ ਕਿਹੜੇ ਸੀ ਮੰਨ ਲਓ ਪਿੰਡ? ਇੱਕ ਦਗੈਜ ਪਿੰਡ ਵੱਜਦਾ ਹੈ, ਇੱਕ ਮੁਰੱਬੇ ਵਾਲਾ ਪਸੀਨ ਵੱਜਦਾ ਹੈ। ਉਹ ਲੋਕ ਸਾਡੇ ਤੋਂ ਪਾਸੇ ਬੈਠੇ। ਅਸੀਂ ਜਿਹੜੇ ਪਸੀਨ ਦੇ ਸਹੀ ਪਿੰਡ ਵੱਡਾ ਸਾਡਾ ਸੀ ਜਿਹੜਾ, ਉਹ ਲੋਕ ਅਸੀਂ ਲਾਗੋ ਲੱਗ ਆਪਦੇ ਘਰਾਂ 'ਚ ਬੈਠੇ ਹਾਂ ਜੀ, ਜੁੜੇ ਹੋਏ ਹਾਂ।
ਉਦੋਂ ਮੰਨ ਲਓ ਵੀ ਆਪਣੇ ਜਿਵੇਂ ਆਂਢ ਗੁਆਂਢ ਕਿਹਦਾ ਘਰ ਸੀ ਉਦੋਂ ਮੰਨ ਲਓ? ਸਾਡੇ ਆਂਢ ਗੁਆਂਢ ਉਦੋਂ ਸਾਡੇ ਤਾਇਆ ਜੀ ਹੁਣੀ ਰਹਿੰਦੇ ਹੁੰਦੇ ਸੀ ਤੇ ਵੈਸੇ ਸਾਡੇ ਰਿਸ਼ਤੇਦਾਰੀ 'ਚ ਤਾਇਆ ਜੀ ਲੱਗਦੇ ਸੀ। ਦਦਾਰ ਸਿੰਘ ਸੀ, ਮਾਸਟਰ ਜੀ ਸੀ ਸਾਡੇ, ਗੁਰਦੀਪ ਸਿੰਘ ਜੀ, ਸਾਡਾ ਇੱਕ ਮਾਸਟਰ ਸੀ ਗੰਗਾ ਸਿੰਘ ਜੀ। ਇਹ ਘਰ ਸਾਡੇ ਜਮਾਂ ਨਜ਼ਦੀਕ, ਸਾਡੀ ਕੰਧਾਂ ਨਾਲ ਕੰਧਾਂ ਸਾਂਝੀਆਂ ਸੀ ਤੇ ਸਾਡਾ ਘਰ ਹੀ ਜਿਹੜਾ ਸੀਗਾ ਉੱਥੇ ਪਿੰਡ ਦੇ ਵਿੱਚ ਪੱਕਾ ਸੀ ਉਸ ਟਾਈਮ ਦੇ ਉੱਤੇ। ਤੇ ਦੂਜਾ ਘਰ ਵਿੱਚ ਸਾਡੇ ਸਾਦੇ ਸੀ, ਸਾਡੇ ਆਦੀ ਸੀ, ਪਰ ਸਾਡਾ ਘਰ ਉਹਨਾਂ ਨਾਲ ਥੋੜ੍ਹਾ ਜਿਹਾ ਵੱਖਰਾ ਸੀ ਕਿਉਂ ਸਾਡੇ ਪਿਤਾ ਜੀ ਇਕੱਲੇ ਸਨ ਤੇ ਉਹਨਾਂ ਦੀ ਜਾਇਦਾਦ ਕਰਕੇ ਫਿਰ ਥੋੜ੍ਹਾ ਜਿਹਾ ਫਰਕ ਪੈਂਦਾ ਸੀ ਉਹਨਾਂ ਨਾਲੋਂ। ਉਸ ਟਾਈਮ ਜ਼ਮੀਨਾਂ ਦਾ ਕੀ ਮਾਹੌਲ ਸੀ ਉਧਰ? ਉੱਧਰ ਸਾਡੇ ਜ਼ਮੀਨਾਂ ਪਾਸ਼ੀ ਚੰਗੀ ਸੀ, ਸਾਡੇ ਨਹਿਰ ਦਾ ਪਾਣੀ ਵੀ ਲੱਗਦਾ ਸੀਗਾ ਤੇ ਸਾਡਾ ਆਪਦਾ ਕੰਬਾਂ ਦਾ ਬਾਗ ਸੀ ਬਹੁਤ ਵਧੀਆ ਉੱਥੇ। ਉਹਦੇ ਵਿੱਚ ਸਾਡਾ ਖੂਹ ਹੁੰਦਾ ਸੀ, ਉਹਦੀ ਜਿਹੜੀ ਸਿੰਜਾਈ ਅਸੀਂ ਬਾਗ ਦੀ ਜਿਹੜੀ ਉਹ ਅਸੀਂ ਆਪਦੇ ਖੂਹ ਨਾਲ ਕਰ ਦਿੰਦੇ ਸਾਂ। ਪਿੰਡ 'ਚ ਉਦੋਂ ਇੱਕੋ ਇੱਕ ਖੂਹ ਸੀ, ਉਹ ਵੀ ਇਕੱਲਾ ਵੀ ਸਾਡੇ ਪਰਿਵਾਰ ਦਾ ਸੀ। ਹੋਰ ਪਿੰਡ 'ਚ ਪੱਕਾ ਖੂਹ ਜਾਂ ਅੰਬਾਂ ਦਾ ਬਾਗ ਉਦੋਂ ਭਸੀਨ ਪਿੰਡ 'ਚ ਸਿਰਫ ਉਦਮ ਸਿੰਘ ਤੇ ਪ੍ਰਤਾਪ ਸਿੰਘ ਦਾ ਇਹ ਹੈਗਾ ਸੀ, ਹੋਰ ਕਿਸੇ ਦਾ ਨਾ ਅੰਬਾਂ ਦਾ ਬਾਗ ਨਹੀਂ ਸੀ ਪਿੰਡ ਦੇ ਵਿੱਚ ਹੈਗਾ। ਵੰਡ ਤੋਂ ਬਾਅਦ ਕਿੱਥੇ ਕਿੱਥੇ ਆਣ ਕੇ ਵਸੇ ਘਰ ਤੁਹਾਡੇ? ਅਸੀਂ ਸਭ ਤੋਂ ਪਹਿਲਾਂ ਇੱਥੇ ਆਣ ਕੇ ਸੁਲਤਾਨਪੁਰ ਲੋਧੀ ਵਸੇ ਤੇ ਉਸ ਤੋਂ ਬਾਅਦ ਫਿਰ ਇੱਥੇ ਅਸੀਂ ਪਿੰਡ ਕੋਲਿਆਂ ਵਾਲੀ ਵਿੱਚ ਆਣ ਕੇ ਵਸੇ ਤੇ ਸਾਡੇ ਜਿਹੜੇ ਦੂਜੇ ਲੋਕ ਸੀ ਉਹ ਸਾਡੇ ਇੱਥੇ ਲਾਗੇ ਪਿੰਡ ਆ ਮੰਨੀ ਵਾਲਾ, ਉੱਥੇ ਵਸੇ ਹੋਏ ਹਨ। ਕੋਈ ਸਾਡੇ ਲੋਕ ਆਪਣੇ ਰਾਣੀ ਵਾਲਾ ਪਿੰਡ ਆ ਗੁਰੂਸਰ ਜੋਧਾ, ਉੱਥੇ ਬੈਠੇ ਹੋਏ ਆ। ਅਸੀਂ ਇੱਕ ਇਕੱਲਾ ਘਰ ਆ ਜਿਹੜਾ ਇੱਥੇ ਕੋਲਿਆਂ ਦੇ ਵਿੱਚ ਢਿੱਲੋਂ ਦਾ ਅਸੀਂ ਰਹਿੰਦੇ ਆ। ਹੁਣ ਤੁਹਾਡਾ ਕਦੇ ਉਧਰ ਜਾਣ ਨੂੰ ਦਿਲ ਨਹੀਂ ਕਰਦਾ? ਦਿਲ ਤਾਂ ਕਰਦਾ ਹੈ, ਹੁਣ ਫਿਰ ਉਮਰ ਦਾ ਕੋਈ ਲਿਹਾਜ਼ ਹੋ ਗਿਆ, ਕੁਝ ਸਰਕਾਰਾਂ ਕੋ ਜਿਹੀਆਂ ਵੀਜ਼ੇ ਨਹੀਂ ਲੱਗਦੇ, ਲੜਾਈ ਝਗੜੇ ਵਧੇ ਖੜੇ ਆ, ਇਸ ਕਰਕੇ ਜੀ ਤੇ ਬਹੁਤ ਕਰਦਾ ਵੀ ਜਾਈਏ। अस्सलाम वालेकुम बाबा जी, वालेकुम की हाल है ਤੁਹਾਡਾ? खैर आजादी की सुनाओ बेटा। ठीक, ਤੁਹਾਡਾ ਨਾਮ ਕੀ ਹੈ नियामत अली ਤੇ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? रोजदीन ਦਾਦਾ ਜੀ ਦਾ? अहमद अली। ਤੇ ਜਦੋਂ ਪੰਜਾਬ ਦੀ ਵੰਡ ਹੋਈ ਹੈ 47 ਵਾਲੀ, ਉਦੋਂ ਤੁਹਾਡੀ ਉਮਰ ਕਾਫੀ ਹੋਏਗੀ। ਹਾਂਜੀ, ਤੇ ਤੁਹਾਨੂੰ ਤਾਂ ਯਾਦ ਹੋਏਗਾ ਸਾਰਾ ਵੇਲਾ ਪਿੰਡ ਦਾ, ਕਿਵੇਂ ਰਹਿੰਦੇ ਸੀ ਸਭ, ਕੀ ਮਾਹੌਲ ਸੀ, ਸਭ ਯਾਦ ਹੈ? बड़े खुलाक ना रहिंदे सन। ਅੱਛਾ, ਪਿੰਡ ਵਿੱਚ ਕਿਹੜੇ ਮਜ਼ਹਬ ਦੇ ਲੋਕ ਜ਼ਿਆਦਾ ਸਨ? ਹਿੰਦੂ, ਸਿੱਖ, ਮੁਸਲਮਾਨ? ਕਿੰਨੀਆਂ ਪੱਤੀਆਂ ਸੀ ਪਿੰਡ ਦੀ? ਕਿਹੜੀ ਪੱਤੀ ਤੇ ਕਿਸ ਤਰ੍ਹਾਂ ਸੀ, ਸਾਰਾ ਦੱਸੋ। 12 ਪੱਤੀਆਂ ਉਦੋਂ ਪਿੰਡ ਸੀ। ਅੱਛਾ। ਸਿੱਖ ਬਹੁਤੇ ਸਨ। ਹੂੰ। ਜ਼ਿਲ੍ਹਾ ਮੋਚੀ ਤੇਲੀ ਸਾਰੀਆਂ ਹੀ ਕੌਮਾਂ ਸਨ। ਮਾਲਕ ਉਹ ਹੀ ਸਨ, ਸਿੱਖ ਮਾਲਕ ਸਨ। ਮਾਲਕ ਤੇ ਸਿੱਖ। ਉਸ ਵੇਲੇ ਪਿੰਡ ਦਾ ਕੋਈ ਵੱਡਾ ਜ਼ਿੰਮੇਦਾਰ, ਨੰਬਰਦਾਰ, ਉਹਦਾ ਨਾਂ ਯਾਦ ਹੈ ਤੁਹਾਨੂੰ? ਉਹ ਕੌਣ ਸੀ, ਕੀ ਨਾਂ ਸੀ? ਅੰਬਰ ਸਿੰਘ ਸਰਦਾਰ। ਅਮਰ ਸਿੰਘ ਸਰਦਾਰ। ਕਿਸ ਤਰ੍ਹਾਂ ਦਾ ਬੰਦਾ ਸੀ ਉਹ? ਉਹਦਾ ਸਭ ਦੇ ਨਾਲ? ਬਹੁਤ ਨੇਕ ਬੰਦਾ ਸੀ। ਅੱਛਾ, ਸਭ ਦੇ ਨਾਲ ਕਿਸ ਤਰ੍ਹਾਂ ਰਹਿੰਦਾ ਸੀ? ਮੈਂ ਕਿਹਾ ਨੇਕ ਹੀ ਬੜਾ ਸੀ। ਅੱਛਾ, ਬਹੁਤ ਨੇਕ ਸੀ। ਉਹ ਉੱਥੇ ਬੰਦਾ ਤੁਰਿਆ ਆਉਂਦਾ ਹੋਵੇ ਨਾ ਤੇ ਉਹ 10 ਕਦਮ ਅਗਦੀ ਨਹੀਂ ਊਂ ਜਾਂਦਾ ਹੁੰਦਾ ਸੀ। ਏਡਾ ਖੁਲਾਕ ਸੀ, ਏਡਾ ਵੱਡਾ ਬੰਦਾ ਸੀ ਤੇ ਉਹ ਅਗਦੀ ਨਹੀਂ ਊਂ ਜਾਂਦਾ ਹੁੰਦਾ ਸੀ। ਤੇ ਬਸ ਇੱਕ ਉਹੀ ਸੀ ਨੰਬਰਦਾਰ ਵੱਡਾ ਜ਼ਿੰਮੇਦਾਰ, ਜਾਂ ਹੋਰ ਵੀ ਸੀ ਕੋਈ ਸਰਦਾਰ? ਬੜੇ ਸਰਦਾਰ ਸਨ। ਨਾਮ ਯਾਦ ਨੇ? ਸਭ ਦੇ ਨਾਂ ਦੱਸੋ। ਸਾਰਿਆਂ ਦੇ। ਸਭ ਦੇ ਨਾਂ ਦੱਸੋ। ਅਮਰ ਸਿੰਘ ਦਾ ਭਰਾ ਸੀ ਜਨਤਾ ਸਿੰਘ। ਅੱਛਾ। ਫਿਰ ਪਖੜੇ ਸਨ ਮੰਗਲ ਸਿੰਘ ਕੇ। ਚੱਲਦਾ ਪੁਰਜਾ ਜਿਹੜੇ ਬੰਦੇ ਸਨ, ਕਸ਼ਮੀਰੀ ਸਨ ਸਾਡੇ ਬੰਨੇ, ਉਹਨਾਂ ਦਾ ਵੀ ਬੜਾ ਨਾਂ ਸੀ। ਹੁਣ ਵੀ ਨਾਂ ਹੈਗਾ ਤੇ ਉਦੋਂ ਵੀ ਨਾਂ ਸੀ। ਤੇ ਹੁਣ ਤੇ ਭਾਈ ਜੋ ਪਾਕਿਸਤਾਨ ਬਣਿਆ ਹੁਣ ਤੇ ਗੱਲ ਹੀ ਕੋਈ ਨਹੀਂ। ਅੱਛਾ, ਤੇ ਉਸ ਵੇਲੇ ਪਿੰਡ 'ਚ ਮੇਲੇ ਕਿਹੜੇ ਲੱਗਦੇ ਸੀ? ਸਭ ਕਿਸ ਤਰ੍ਹਾਂ ਮਨਾਉਂਦੇ ਸੀ? ਮੇਲੇ ਬੜੇ ਰਲ ਕੇ ਮਨਾਉਂਦੇ ਸਨ। ਅੱਛਾ। ਸ਼ਬਸ਼ਕਾਲੀ ਮੇਲਾ, ਪੀਰ ਮੁਹੰਮਦ ਸ਼ਾਹ ਮੇਲਾ, ਪੀਰ ਮੜਿਆਣੇ, ਉੱਥੇ ਮੇਲਾ, ਮੇਲੇ ਬੜੇ ਹੀ ਲੱਗਦੇ ਸਨ। ਅੱਛਾ, ਤੇ ਉਹ ਵੀ ਮਿਲ ਕੇ ਮਨਾਉਂਦੇ ਸੀ? ਮਿਲ ਕੇ ਮਨਾਉਂਦੇ ਸਨ। ਅੱਛਾ। ਮੰਨਦੇ ਸਨ ਕਿ ਤੇ ਸਾਲ 'ਚ ਇੱਕ ਵਾਰ ਲੱਗਦਾ ਸੀ ਮੇਲਾ? ਇੱਕ ਵਾਰ ਸਾਲ ਪਿੱਛੇ ਅੱਛਾ। ਜੋ ਬੜਾ ਰਲ ਕੇ ਮਨਾਉਂਦੇ ਸਨ। ਅੱਛਾ, ਹੁਣ ਵੀ ਲੱਗਦੇ ਨੇ ਉਹ ਮੇਲੇ? ਹੁਣ ਵੀ ਲੱਗਦੇ ਨੇ। ਅੱਛਾ।
ਮੈਨੂੰ ਇਹ ਦੱਸੋ, ਜਦੋਂ ਵੰਡ ਹੋਈ ਹੈ 47 ਦੇ ਦਿਨ ਦਾ ਐਲਾਨ ਹੋਇਆ ਹੈ ਕਿ ਇੱਥੋਂ ਚਲੇ ਜਾ ਉੱਠ ਕੇ, ਸਰਦਾਰ ਜਾ ਰਹੇ ਸੀ, ਉਹ ਇੱਥੋਂ ਆਰਾਮ ਨਾਲ ਚਲੇ ਗਏ ਸੀ ਜਾਂ ਖੂਨ ਖਰਾਬ ਹੋਇਆ ਜਾਂ ਆਪਸ ਵਿੱਚ ਕੋਈ? ਲਾਂਬੇ ਚਾਂਬੇ ਹੋਇਆ ਸੀ, ਉਹ ਇਸ ਤਰ੍ਹਾਂ ਤੁਰੇ ਜਾਂਦੇ ਹਨ ਪਰਾਂ ਨੂੰ ਤੇ ਮੁਸਲਮਾਨ ਲੈਂਦੇ ਨੂੰ ਤੁਰੇ ਆਉਂਦੇ ਆ। ਅੱਛਾ। ਆ ਇੱਕ ਦੂਜੇ ਦੇ ਕੋਲੋਂ ਜੀ, ਇਹ ਨਹੀਂ ਸੀ ਕਿਸੇ ਦੇ ਕੋਲ ਭੈਂ ਕਰਕੇ ਉਂਗਲ ਕਰੀਏ, ਖਲਾਕ ਨਾਲ ਹੀ ਗਏ। ਫੇਰ ਆਉਂਦੇ ਰਹੇ ਨੇ ਪਰਮਟਾਂ ਦੇ। ਅੱਛਾ, ਆਂਦੇ ਰਹੇ ਨੇ ਬਾਅਦ ਚੋਂ? ਹਾਂ, ਪਰਮਟਾਂ ਤੇ ਆਉਂਦੇ ਰਹੇ ਨੇ, ਮਿਲਣ ਆਉਂਦੇ ਰਹੇ ਨੇ, ਮਿਲਦੇ ਰਹੇ ਨੇ। 2007 ਦੇ ਵਿੱਚ ਵੀ ਡੈਡੀ ਜੀ ਹੁਣੀ ਗਏ ਸੀ ਉੱਧਰ, ਫਾਦਰ ਸਾਹਿਬ ਮੇਰੇ ਜਾਣੀ ਕਿ ਤਾਇਆ ਜੀ ਦੇ ਛੋਟੇ ਭਰਾ, ਉਹਨਾਂ ਨੇ ਸਾਨੂੰ ਉਦੋਂ ਕੁਝ ਗਿਫਟ ਵੀ ਭੇਜੇ ਸੀ, ਉਹ ਮੈਂ ਤੁਹਾਨੂੰ ਜ਼ਰੂਰ ਵਿਖਾਊਂਗਾ। ਅੱਜ ਵੀ ਯਾਦਾਂ ਸਾਂਭ ਕੇ ਰੱਖੀਆਂ ਹੋਈਆਂ ਵੀ ਮੇਰੇ ਫਾਦਰ ਸਾਹਿਬ ਦੀ ਤਾਂ ਡੈਥ ਹੋ ਗਈ ਸੀ 2010 ਦੇ ਵਿੱਚ। 2007 'ਚੋਂ ਗਏ ਸੀ ਪਾਕਿਸਤਾਨ, ਵਿਆਹ ਦਾ ਸੱਦਾ ਆਇਆ ਸੀ ਉੱਧਰੋਂ, ਆਪਣੇ ਪਿੰਡ ਸ਼ਾਮਖੇੜਾ ਨਾਲ ਹੀ ਢਾਣੀ ਕੁੰਨਣ ਸਿੰਘ ਆਪਣੇ ਘਰਾਂ ਦੇ, ਇਹਨਾਂ ਦਾ ਪਰਿਵਾਰ ਅੱਜ ਵੀ ਇੱਕ ਉੱਧਰ ਬੈਠਾ ਹੈ। ਉਦੋਂ ਵਿਆਹ ਤੇ ਗਏ ਸੀ ਅਸੀਂ ਭਸੀਨ ਪਿੰਡ, ਉਦੋਂ ਗਏ ਸਾਂ, ਡੈਡੀ ਜੀ ਹੋਣੀ ਗਏ ਸੀ ਜਾਣੀ ਕਿ ਮੈਂ ਨਹੀਂ, ਤੇ ਉਹਨਾਂ ਨੇ ਉਦੋਂ ਗਿਫਟ ਭੇਜੇ ਸੀ। ਬਾਕੀ ਤਾਂ ਅਸੀਂ ਵੰਡਤੇ ਸੀ ਗਿਫਟ, ਪਰ ਉਹਨਾਂ ਦੀ ਯਾਦ ਅੱਜ ਵੀ ਅਸੀਂ ਆਪਦੇ ਪੁਰਾਣੇ ਪਿੰਡ ਦੀ ਵੀ ਸਾਂਭ ਕੇ ਰੱਖੀ ਹੋਈ ਆ ਵੀ ਜਦੋਂ ਕਿਤੇ ਅਸੀਂ ਗਏ ਤੇ ਜ਼ਰੂਰ ਉਹਨਾਂ ਨੂੰ ਮਿਲਾਂਗੇ। ਇਹ ਵੀ ਉਹਨਾਂ ਵਾਸਤੇ ਉਧਰ ਕੁਝ ਲੈ ਕੇ ਗਏ ਸੀ? ਹਾਂ, ਇਹ ਵੀ ਉਹਨਾਂ ਵਾਸਤੇ ਲਗਾਏ ਸੀ। ਸਾਡੇ ਤੋਂ ਉਹਨਾਂ ਨੇ 2 ਪੱਗਾਂ ਉਦੋਂ ਰੱਖੀਆਂ ਸੀਗੀਆਂ, ਤੇ ਉਹਨਾਂ ਨੇ ਆਪਦਾ ਇੱਕ ਉਧਰੋਂ ਪਹਿਰਾਵੇ ਵਾਲਾ ਸੂਟ ਵੀ ਇੱਧਰ ਭੇਜਿਆ ਸੀਗਾ, ਮੰਨ ਲਓ ਵੀ ਸਾਡੇ ਪਰਿਵਾਰ ਵਾਸਤੇ। ਅਸੀਂ ਇੱਕ ਵਾਰ ਫਿਰ ਤੋਂ ਇਸ ਚੈਨਲ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਸਾਨੂੰ ਆਪਣੇ ਪੁਰਾਣਾ ਪਿੰਡ ਨਾਲ ਜੋੜਿਆ। ਤੇ ਬਾਕੀ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਸਾਡੀ ਉੱਧਰ ਬੈਠੀ ਭੈਣ ਪੂਰਵਾ ਦਾ, ਜਿਹਨੇ ਸਾਨੂੰ ਸਾਡਾ ਪੁਰਾਣਾ ਘਰ ਵਿਖਾਇਆ, ਪੁਰਾਣੇ ਪਿੰਡ ਨਾਲ ਜੋੜਿਆ। ਤੇ ਜਦੋਂ ਕਦੀ ਵੀ ਆਓ ਚੜ੍ਹਦੇ ਪੰਜਾਬ 'ਚ, ਸਾਡੇ ਘਰਾਂ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਆ। ਤਹਿ ਦਿਲੋਂ ਤੁਹਾਡਾ ਧੰਨਵਾਦ ਕਰਾਂਗੇ, ਜੀ ਆਇਆਂ ਕਰਾਂਗੇ। ਤੇ ਬਾਕੀ ਜਦੋਂ ਕਿਤੇ ਸਾਨੂੰ ਮੌਕਾ ਮਿਲਿਆ ਅਸੀਂ ਵੀ ਤੁਹਾਨੂੰ ਮਿਲਣ ਉੱਧਰ ਜ਼ਰੂਰ ਪਹੁੰਚਾਂਗੇ। ਤੇ ਮੈਂ ਫਿਰ ਤੋਂ ਇੱਕ ਵਾਰ ਜੀਵੇ ਸਾਂਝਾ ਪੰਜਾਬ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਅੱਜ ਸਾਨੂੰ ਵਿਛੜਿਆਂ ਨੂੰ ਸਾਡੇ ਪੁਰਾਣੇ ਪਿੰਡ ਨਾਲ ਮਿਲਾਤਾ। ਉਂਝ ਸਾਡਾ ਮੇਲ ਚਲੋ ਨਹੀਂ ਹੋ ਸਕਿਆ ਅੱਜ ਤੱਕ, ਪਰ ਇੰਨਾ ਹੀ ਸਾਨੂੰ ਬਹੁਤ ਖੁਸ਼ੀ ਆ ਵੀ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਆਪਦੇ ਅੱਜ ਪੁਰਾਣੇ ਪਿੰਡ ਫਿਰ ਪਹੁੰਚੇ ਹਾਂ। ਇੱਕ ਵਾਰ ਫਿਰ ਤੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਉਮੀਦ ਹੈ ਕਿ ਤੁਹਾਨੂੰ ਸਾਡੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਕਮੈਂਟ 'ਚ ਸਾਨੂੰ ਇਸ ਦਾ ਫੀਡਬੈਕ ਜ਼ਰੂਰ ਦਿਓ। ਸ਼ੁਕਰੀਆ।